ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀਕਐਂਡ ਦੇ ਉੱਤੇ ਤਖਤਾ ਜਿਹੜਾ ਉਹ ਪਲਟ ਗਿਆ ਆ। ਮਿਡਲ ਈਸਟ ਦੇ ਵਿੱਚ ਸੀਰੀਆ ਇੱਕ ਬਹੁਤ ਅਹਿਮ ਮੁਲਕ ਆ। ਕਹਿੰਦੇ ਵੀ ਜਿਓਗ੍ਰਾਫਿਕਲੀ ਵੀ ਬੜਾ ਅਹਿਮ ਆ ਤੇ ਵੈਸੇ ਵੀ ਮਿਡਲ ਈਸਟ ਦੇ ਜਿਹੜੇ ਬਹੁਤ ਵੱਡੇ ਜਿਹੜੇ ਸ਼ਹਿਰ ਡਮੈਸਕਸ, ਅਲੈਪੋ ਵਰਗੇ ਜਿਹੜੇ ਸ਼ਹਿਰ ਆ ਉਹ ਇਸ ਮੁਲਕ ਦੇ ਵਿੱਚ ਆਉਂਦੇ ਆ। ਅਸਾਦ ਪਰਿਵਾਰ ਪਿਛਲੇ 50 ਸਾਲਾਂ ਤੋਂ ਸੀਰੀਆ ਦੇ ਉੱਤੇ ਕਾਬਜ਼ ਸੀ, ਜਿਨ੍ਹਾਂ ਦੇ ਵਿੱਚੋਂ ਇਸ ਮੌਕੇ ਬਸ਼ਰ ਅਲ ਅਸਾਦ ਸੀਗਾ। ਤੇ ਉਹ ਕਹਿੰਦੇ ਵੀ ਇਵੈਂਚੁਅਲੀ ਵੀਕਐਂਡ ਦੇ ਉੱਤੇ ਜਿਹੜੇ ਰੈਬਲਸ ਆ, ਜਿਨ੍ਹਾਂ ਨੇ ਪਹਿਲਾਂ ਅਲੈਪੋ ਦੇ ਉੱਤੇ ਕਬਜ਼ਾ ਕੀਤਾ ਸੀ, ਫਿਰ ਡਮੈਸਕਸ ਦੇ ਉੱਤੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ ਆ। ਤੇ ਉਹ ਕਹਿ ਰਹੇ ਆ ਵੀ ਅਸੀਂ ਸੀਰੀਆ ਨੂੰ ਹੁਣ ਆਜ਼ਾਦ ਕਰਵਾ ਲਿਆ ਆ। ਤੇ ਬਸ਼ਰ ਅਲ ਅਸਾਦ ਉੱਥੋਂ ਦੌੜ ਕੇ ਰਸ਼ੀਆ ਦੇ ਵਿੱਚ ਪਰਿਵਾਰ ਸਮੇਤ ਜਾ ਪਹੁੰਚਿਆ ਆ, ਜਿੱਥੇ ਰਸ਼ੀਆ ਵਾਲਿਆਂ ਨੇ ਕਨਫਰਮ ਕੀਤਾ ਵੀ ਉਹ ਪਹੁੰਚ ਗਿਆ ਆ ਤੇ ਉਸ ਨੂੰ ਅਸਾਈਲਮ ਜਿਹੜਾ ਉਹ ਦੇ ਦਿੱਤਾ ਗਿਆ ਹੈਗਾ ਆ। ਸੋ ਬਿਲਕੁਲ ਰਸ਼ੀਆ ਵਾਲਿਆਂ ਦੀ ਕਨਫਰਮੇਸ਼ਨ ਆਈ ਹੈਗੀ ਆ ਵੀ ਜੋ ਬਸ਼ਾਰ ਅਲ ਅਸਾਦ ਆ ਉਸ ਨੂੰ ਉੱਥੇ ਰਸ਼ੀਆ ਦੇ ਵਿੱਚ ਪੋਲੀਟੀਕਲ ਅਸਾਈਲਮ ਦੇ ਦਿੱਤਾ ਗਿਆ ਆ। ਤੇ ਆਫ ਕੋਰਸ ਕਹਿੰਦੇ ਵੀ ਹੈਡ ਆਫ ਦੀ ਸਟੇਟ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹਦੀ ਪਰਮਿਸ਼ਨ ਦੇ ਨਾਲ ਹੀ ਜਿਹੜਾ ਆ ਉਸ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਗਿਆ ਆ। ਰਸ਼ੀਆ ਦਾ ਉੱਥੇ ਇੱਕ ਬੇਸ ਵੀ ਸੀ ਸੀਰੀਆ ਦੇ ਵਿੱਚ। ਸੀਰੀਆ ਦੇ ਵਿੱਚ ਈਰਾਨ ਵਾਲੇ ਹਥਿਆਰ ਜਿਹੜੇ ਸਪਲਾਈ ਕਰਦੇ ਸੀ ਬਹੁਤ ਸਾਰੇ ਹਮਾਸ ਨੂੰ, ਜਾਂ ਜਿਹੜੇ ਹੋਰ ਇੱਧਰ ਲੈਬਨਾਨ ਦੇ ਵਿੱਚ ਫਾਈਟਰਸ ਹੈਗੇ ਉਹਨਾਂ ਨੂੰ। ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਵੀ ਬਹੁਤ ਲੰਮੇ ਸਮੇਂ ਤੋਂ ਇੱਥੇ ਲੜਾਈ ਚੱਲ ਰਹੀ ਸੀ। 5 ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ, ਕਿੰਨੇ ਡਿਸਪਲੇਸ ਹੋ ਚੁੱਕੇ ਹੈਗੇ ਆ। ਤੇ ਜਦੋਂ ਤਖਤਾ ਪਲਟਿਆ ਤੇ 2-3 ਦਿਨ ਹੀ ਲੱਗੇ, ਚੁੱਪ ਚੁਪੀਤੇ ਹੀ ਜਿਹੜਾ ਇਹ ਸਾਰਾ ਕੁਝ ਹੋ ਗਿਆ। ਬਾਹਲਾ ਟਾਈਮ ਨਹੀਂ ਲੱਗਾ ਹੈਗਾ। ਕਿੰਨੇ ਸਾਲਾਂ ਤੋਂ, 50 ਸਾਲਾਂ ਤੋਂ ਜਿਹੜਾ ਅਸਾਦ ਦਾ ਜਿਹੜਾ ਪਰਿਵਾਰ ਆ ਉਹ ਧੱਕੇ ਦੇ ਨਾਲ ਉੱਥੇ ਰਾਜ ਕਰ ਰਿਹਾ ਸੀ। ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਸਿੱਟਿਆ ਹੋਇਆ ਸੀ, ਬੀਬੀਆਂ ਨੂੰ ਸਿੱਟਿਆ ਹੋਇਆ ਸੀ। ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਉੱਥੇ ਹੁਣ ਕਬਜ਼ਾ ਕੀਤਾ ਹੈਗਾ, ਟੇਕ ਓਵਰ ਕੀਤਾ, ਉਹਨਾਂ ਨੇ ਉਹ ਜੇਲ੍ਹਾਂ ਦੇ ਵਿੱਚੋਂ ਲੋਕਾਂ ਨੂੰ ਛੱਡਿਆ, ਖਾਸ ਕਰਕੇ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਜਿਹੜਾ ਆ ਬਾਹਰ ਕੱਢ ਦਿੱਤਾ ਹੈਗਾ। ਅਮਰੀਕਾ ਵਾਲਿਆਂ ਦਾ ਕੀ ਸਟੈਂਡ ਰਹੂਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਕਿਉਂਕਿ ਜਿਹੜਾ ਮਿਲੀਟੈਂਟ ਗਰੁੱਪ ਆਪਾਂ ਕਹਿ ਸਕਦੇ ਹੈਗੇ ਆ ਜਿਨ੍ਹਾਂ ਨੇ ਟੇਕ ਓਵਰ ਕੀਤਾ ਹੈਗਾ ਸੀਰੀਆ ਨੂੰ, ਉਹਨਾਂ ਦਾ ਜਿਹੜਾ ਹੈਡ ਆ ਉਹ ਅਮਰੀਕਾ ਨੇ ਉਹਦੇ ਸਿਰ ਦੇ ਉੱਤੇ $10 ਮਿਲੀਅਨ ਦਾ ਇਨਾਮ ਰੱਖਿਆ ਹੋਇਆ ਹੈਗਾ। ਤੇ ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਅਬੂ ਮੁਹੰਮਦ ਐਲ ਜ਼ੁਲਾਨੀ ਇਹ ਉਹਨਾਂ ਦਾ ਹੈਡ ਹੈਗਾ। ਤੇ ਮੋਸਟਲੀ ਜਿਹੜੀ ਪ੍ਰੈਸ ਕਾਨਫਰੰਸ ਵੀ ਆ ਉਹ ਉਹਨਾਂ ਨੇ ਅਮਰੀਕਨ ਮੀਡੀਆ ਦੇ ਨਾਲ ਹੀ ਕੀਤੀ ਆ। CNN, AP ਹੋਰ ਇੱਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਸਾਰਿਆਂ ਦੇ ਨਾਲ ਰਲ ਕੇ ਚੱਲੂੰਗਾ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਐਕਸ਼ਨ ਜਿਹੜੇ ਆ ਉਹਦੇ ਹੁਣ ਫਿਊਚਰ ਦੇ ਵਿੱਚ ਦੇਖੇ ਜਾਊਗੇ ਵੀ ਕਿਸ ਤਰ੍ਹਾਂ ਉਹ ਜਿਹੜਾ ਸੀਰੀਆ ਮੁਲਕ ਆ ਉਸ ਨੂੰ ਚਲਾਉਂਦੇ ਹੈਗੇ ਆ। ਸੋ ਕਾਫੀ ਕੁਝ ਸਟੇਕ ਤੇ ਹੈਗਾ ਅਮਰੀਕਾ ਦੇ ਲਈ, ਇਜ਼ਰਾਈਲ ਦੇ ਲਈ, ਈਰਾਨ ਦੇ ਲਈ। ਸੋ ਹੁਣ ਦੋ ਜਿਹੜੇ ਰਸ਼ੀਅਨ ਫਰੈਂਡਲੀ ਮੁਲਕ ਸੀਗੇ, ਈਰਾਨ ਤੇ ਸੀਰੀਆ। ਸੀਰੀਆ ਤਾਂ ਦਬ ਹੋ ਗਿਆ ਤੇ ਹੁਣ ਜਿਹੜਾ ਈਰਾਨ ਰਹਿ ਗਿਆ, ਈਰਾਨ ਦੇ ਉੱਤੇ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਹੋਊਗਾ। ਸੋ ਵਾਸ਼ਿੰਗਟਨ ਤੇ ਹੋਰ ਜਿਹੜੇ ਲੋਕਲ ਪਾਰਟਨਰਸ ਹੈਗੇ ਆ, ਜਿਹੜੀਆਂ ਨਵੀਆਂ ਫੋਰਸ ਜਿਹੜੀ ਨਵੀਂ ਗਵਰਨਮੈਂਟ ਬਣੂਗੀ ਸੀਰੀਆ ਦੀ, ਉਹਨਾਂ ਤੋਂ ਬਿਨਾਂ ਉਹ ਨਹੀਂ ਚੱਲਣਾ ਹੈਗਾ ਮੁਲਕ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਆ। ਤੇ ਪਰ ਹੋਇਆ ਇਹ ਬਹੁਤ ਹੈਰਾਨੀਜਨਕ ਤੇ ਬਹੁਤ ਹੀ ਜਲਦ ਜਿਹੜਾ ਆ ਟੇਕ ਓਵਰ ਕੀਤਾ ਗਿਆ ਹੈਗਾ। ਕਹਿੰਦੇ ਵੀ 3 ਦਿਨਾਂ ਦੇ ਵਿੱਚ ਇਹ ਸਾਰਾ ਕੁਛ ਵਾਪਰ ਗਿਆ। ਸੀਰੀਆ ਦੇ ਵਿੱਚ ਨਵੀਂ ਜਿਹੜੀ ਐਡਮਿਨਿਸਟ੍ਰੇਸ਼ਨ ਜਿਸ ਨੂੰ ਅਮਰੀਕਾ ਦੇ ਦੁਆਰਾ ਅੱਤਵਾਦੀ ਜਥੇਬੰਦੀ ਐਲਾਨਿਆ ਹੋਇਆ, HTS ਉਹਨਾਂ ਦਾ ਜਿਹੜਾ ਉਹ ਨਾਮ ਆ। ਉਹਨਾਂ ਨੇ ਉੱਥੇ ਸਟੇਟ ਮੀਡੀਆ ਦੇ ਉੱਤੇ ਜਾ ਕੇ ਕਿਹਾ ਸੀਗਾ ਵੀ ਸੀਰੀਆ ਨੂੰ ਅਸੀਂ ਜਿਹੜਾ ਹੁਣ ਆਜ਼ਾਦ ਕਰਾ ਦਿੱਤਾ ਆ ਤੇ ਬਸ਼ਰ ਅਲ ਅਸਾਦ ਚਲਾ ਗਿਆ ਆ। ਜਿਹੜੇ ਰਸ਼ੀਅਨ ਨਿਊਜ਼ ਵਾਲੇ ਆ ਜਾਂ ਰਸ਼ੀਆ ਤੋਂ ਬਸ਼ਰ ਅਲ ਅਸਾਦ ਇਹ ਨਿਊਜ਼ ਜਿਹੜੀ ਆ ਉਹ ਘਲਾ ਰਿਹਾ ਆ ਵੀ ਇਸ ਦੇ ਵਿੱਚ ਅਸੀਂ ਜਿਹੜਾ ਪੀਸਫੁਲ ਟਰਾਂਸਫਰ ਜਿਹੜੀ ਉਹ ਕਰ ਦਿੱਤੀ ਆ ਤੇ ਉਹ ਉੱਥੋਂ ਬਾਅਦ ਦੇ ਵਿੱਚ ਚਲਾ ਗਿਆ ਜਿਹੜਾ ਉਹ ਸੀਗਾ। ਸੋ ਪਰ ਇਹ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਆ। ਇੱਥੋਂ ਇਹ ਵੀ ਪਤਾ ਲੱਗਦਾ ਆ ਵੀ ਰੂਸ ਦੇ ਕਾਫੀ ਖਸਤਾ ਹਾਲਾਤ ਬਣ ਚੁੱਕੇ ਨੇ।
ਰੂਸ ਦੇ ਸਭ ਤੋਂ ਨਜ਼ਦੀਕ ਸੀਗਾ ਜਿਹੜਾ ਬਸ਼ਰ ਅਲ ਅਸਾਦ, ਕਿਉਂਕਿ ਹੁਣ ਅਸਾਈਲਮ ਵੀ ਉਹਨੇ ਉੱਥੇ ਜਾ ਕੇ ਹੀ ਲਿਆ ਆ। ਅੱਗੇ ਜਿਹੜੇ ਰੂਸੀ ਫੌਜੀ ਜਾਂ ਰੂਸ ਦੀ ਫੌਜ ਸਪੋਰਟ ਕਰਦੀ ਸੀਗੀ ਸੀਰੀਆ ਦੇ ਵਿੱਚ ਅਸਾਦ ਨੂੰ ਉੱਥੇ ਰੂਲ ਕਰਨ ਦੇ ਲਈ, ਚਾਹੇ ਕੋਈ ਰੈਬਲਸ ਜਿਹੜੇ ਇਹ ਸੀਗੇ ਜਿਹੜੇ ਉੱਤਾ ਤਖਤਾ ਪਲਟਣਾ ਚਾਹੁੰਦੇ ਸੀ, ਉਹਨਾਂ ਨੂੰ ਉਹਨਾਂ ਨੇ ਦੱਬ ਕੇ ਰੱਖਿਆ ਸੀਗਾ। ਪਰ ਰੂਸ ਆਪ ਅੰਦਰੂਨੀ ਤੌਰ ਦੇ ਉੱਤੇ ਯੂਕਰੇਨ ਦੀ ਲੜਾਈ ਦੇ ਵਿੱਚ ਇੰਨਾ ਕੁ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ, ਖੋਖਲਾ ਹੋ ਚੁੱਕਾ ਆ, ਵੀ ਉਹ ਬਾਹਰ ਜਾ ਕੇ ਸੀਰੀਆ ਦੀ ਮਦਦ ਨਹੀਂ ਕਰ ਸਕਿਆ। ਤੇ ਸੀਰੀਆ ਦੀ ਮਦਦ ਨਾ ਕਰਨ ਕਰਕੇ ਜਿਹੜਾ ਸੀਰੀਅਨ ਅਸਾਦ ਪਰਿਵਾਰ ਆ, ਬਸ਼ਰ ਅਲ ਅਸਾਦ ਆ, ਉਸ ਨੂੰ ਉੱਥੋਂ ਫਰਾਰ ਹੋਣਾ ਪਿਆ ਪਰਿਵਾਰ ਸਮੇਤ। ਕਹਿੰਦੇ ਵੀ ਜਹਾਜ਼ ਫੜ ਕੇ ਉੱਥੋਂ ਮਾਸਕੋ ਨੂੰ ਰਵਾਨਾ ਵੀਕਐਂਡ ਦੇ ਉੱਤੇ ਜਿਹੜਾ ਉਹ ਹੋ ਗਿਆ ਸੀਗਾ। ਸੀਰੀਅਨ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਆ, ਉਹ ਕਹਿੰਦੇ ਵੀ ਉਹ ਮੰਨ ਗਏ ਨੇ ਵੀ ਜਿਹੜੀ ਪਾਵਰ ਆ ਉਹ ਆਪੋਜੀਸ਼ਨ ਨੂੰ ਦੇ ਦਿੱਤੀ ਜਾਊਗੀ। ਉੱਥੇ ਦਾ ਅਲ ਅਰੇਬੀਆ ਟੀਵੀ ਆ, ਉੱਤੇ ਜਾ ਕੇ ਜਿਹੜੇ ਸਾਬਕਾ ਸੀਰੀਅਨ ਪ੍ਰਾਈਮ ਮਿਨਿਸਟਰ ਗਜ਼ੀ ਅਲ ਜਲਾਲੀ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ ਵੀ ਇਦਲਿਬ ਬੇਸਡ ਜਿਹੜੀ ਸੀਰੀਅਨ ਸਾਲਵੇਸ਼ਨ ਗਵਰਨਮੈਂਟ ਆ, ਉਹਨਾਂ ਨੂੰ ਜਿਹੜੀ ਪਾਵਰ ਆ ਉਹ ਦਿੱਤੀ ਜਾ ਸਕਦੀ ਆ। ਉਧਰ ਕਤਰ ਨੇ ਨਿੰਦਾ ਕੀਤੀ ਆ ਇਜ਼ਰਾਈਲ ਦੀ, ਜਿਨ੍ਹਾਂ ਨੇ ਸੀਰੀਆ ਦਾ ਕੁਝ ਹਿੱਸਾ ਆਪਣੇ ਅੰਡਰ ਜਿਹੜਾ ਉਹ ਲੈ ਲਿਆ ਹੈਗਾ, ਜਿਸ ਨੂੰ ਕਹਿੰਦੇ ਵੀ ਬਫਰ ਜ਼ੋਨ ਆਖਿਆ ਜਿਹੜਾ ਹੋ ਜਾ ਰਿਹਾ ਸੀਗਾ। ਕਹਿੰਦੇ ਵੀ ਇਸ ਰਿਬੈਲੀਅਨ ਦੀ ਆੜ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਸੀਰੀਆ ਦਾ ਜਿਹੜਾ ਹਿੱਸਾ ਆ ਉਹ ਆਪਣੇ ਅਧੀਨ ਇਹਨਾਂ ਨੇ ਕਰ ਲਿਆ ਆ, ਤੇ ਕਤਰ ਵਾਲਿਆਂ ਨੇ ਇਸ ਦੀ ਜਿਹੜੀ ਕਹਿੰਦੇ ਵੀ ਨਿੰਦਾ ਜਿਹੜੀ ਉਹ ਕੀਤੀ ਆ। ਸੋ ਸੀਰੀਆ ਦੇ ਗੋਲਨ ਹਾਈਟਸ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਇਜ਼ਰਾਈਲ ਦੇ ਦੁਆਰਾ ਇਹ ਕੁਛ ਹਿੱਸਾ ਆ ਆਪਣੇ ਅੰਡਰ ਕਰ ਲਿਆ ਹੈਗਾ ਆ। ਸੋ ਸੀਰੀਆ ਜਿੱਦਾਂ ਤੁਸੀਂ ਵੀ ਦੱਸਿਆ ਵੀ ਇੱਕ ਪਾਸੇ ਈਰਾਨ ਦੇ ਨਾਲ ਲੱਗਦਾ ਆ, ਦੂਜੇ ਪਾਸੇ ਉਹ ਜਾਰਡਨ ਦੇ ਨਾਲ ਵੀ ਆ, ਲੈਬਨਾਨ ਦੇ ਨਾਲ ਵੀ ਜਿਹੜਾ ਉਹ ਲੱਗਦਾ ਆ, ਇਜ਼ਰਾਈਲ ਦੇ ਵੀ ਨਜ਼ਦੀਕ ਜਿਹੜਾ ਉਹ ਲੱਗ ਜਾਂਦਾ ਆ। ਸੋ ਉੱਥੋਂ ਹੀ ਜਿਹੜੇ ਹਥਿਆਰ ਆ ਇਜ਼ਰਾਈਲ ਦੇ ਉਲਟ ਲੜਨ ਵਾਲੀਆਂ ਜਥੇਬੰਦੀਆਂ ਨੂੰ ਈਰਾਨ ਦੇ ਦੁਆਰਾ ਜਿਹੜਾ ਉੱਥੇ ਪਹੁੰਚਾਏ ਜਾਂਦੇ ਸੀਗੇ, ਪਹੁੰਚਦੇ ਸੀਗੇ। ਤੇ ਇੱਥੇ ਹੁਣ ਇਹ ਕਬਜ਼ਾ ਹੋਣ ਦੇ ਨਾਲ ਕਿੱਦਾਂ ਹੋਊਗਾ। ਬਾਈਡਨ ਪ੍ਰਸ਼ਾਸਨ ਨੇ ਇਹ ਆਖਿਆ ਵੀ ਜਿਹੜੀ ਉਹ ਜਥੇਬੰਦੀ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਉਸਨੂੰ ਉੱਦਾਂ ਤਾਂ ਅਮਰੀਕਾ ਦੇ ਦੁਆਰਾ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤੀ ਹੋਈ ਆ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਉਹ ਡਾਇਰੈਕਟਲੀ ਤਾਂ ਉਹਨਾਂ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਨਗੇ। ਪਰ ਬਾਈਡਨ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਜੋ ਹਾਲ ਦੀ ਘੜੀ ਉਹਨਾਂ ਨੇ ਮੋਡਰੇਸ਼ਨ ਦਿਖਾਈ ਆ ਜਾਂ ਜਿਹੜੀਆਂ ਉਹ ਗੱਲਾਂ ਕਰ ਰਹੇ ਆ, ਉਹ ਉਹਨਾਂ ਨੂੰ ਜਿਹੜੀਆਂ ਉਹ ਠੀਕ ਲੱਗ ਰਹੀਆਂ ਆ। ਬਾਕੀ ਭਵਿੱਖ ਦੇ ਵਿੱਚ ਕੀ ਹੋਊਗਾ ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ। ਉਧਰ ਸੀਰੀਆ ਤੋਂ ਲੋਕ ਲੈਬਨਾਨ ਦੇ ਵਿੱਚ ਵੜਨ ਦੀਆਂ ਜਿਹੜੀਆਂ ਕਹਿੰਦੇ ਵੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ, ਵੀ ਅੱਗੇ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਨ ਜਾ ਰਿਹਾ ਹੈਗਾ ਆ। ਇਸਲਾਮਿਸਟ ਹਾਈਟ ਤਹਿਰੀ ਅਲ ਸ਼ੈਮ ਕਰਕੇ ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹਨਾਂ ਨੂੰ ਅਲ ਕਾਇਦਾ ਵਾਲੇ ਵੀ ਸਪੋਰਟ ਕਰਦੇ ਰਹੇ ਆ। ਇਹਨਾਂ ਨੇ ਇਹ ਕਿਹਾ ਵੀ ਜਿਹੜੀ ਸਭ ਤੋਂ ਨੋਟੋਰੀਅਸ ਜੇਲ੍ਹ ਸੀ ਸਦਨਾਇਆ ਜੇਲ੍ਹ ਕਰਕੇ, ਜਿੱਥੇ ਲੋਕਾਂ ਨੂੰ ਸਿੱਟ ਦਿੱਤਾ ਜਾਂਦਾ ਸੀ, ਹਿਊਮਨ ਸਲਾਟਰ ਹਾਊਸ ਕਰਕੇ ਉਹਨੂੰ ਜਾਣਿਆ ਜਾਂਦਾ ਸੀ, ਤੇ ਉਸ ਨੂੰ ਜਿਹੜਾ ਆ ਉੱਥੋਂ ਸਾਰੇ ਕੈਦੀ ਉਹਨਾਂ ਨੇ ਛੱਡ ਦਿੱਤੇ ਆ। ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਆ ਵੀ ਸਾਰਿਆਂ ਨੂੰ ਜਿਹੜੀ ਐਮਨੈਸਟੀ ਦਿੱਤੀ ਆ ਉਹਨਾਂ ਨੇ, ਮਿਲਟਰੀ ਵਾਲਿਆਂ ਨੂੰ ਵੀ, ਵੀ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਵਿਰੋਧ ਨਾ ਹੋਵੇ, ਆਮ ਲੋਕਾਂ ਨੂੰ ਉੱਥੋਂ ਜਿਹੜਾ ਆ ਭੱਜਣਾ ਨਾ ਹੋਵੇ। ਤੇ ਯੂਐਸ ਨੇ ਕੁਛ ਟਾਰਗੇਟ ਇਸਲਾਮਿਕ ਸਟੇਟ ਦੇ ਵਿੱਚ ਜਿਹੜੇ ਸੈਂਟਰਲ ਸੀਰੀਆ 'ਚ ਹੈਗੇ ਆ, ਉੱਥੇ ਅਟੈਕ ਕੀਤਾ ਹੈਗਾ, ਜੋ ਕਿ ਕੁਰਦ ਫੋਰਸਿਸ ਦੇ ਨਾਲ ਜਿਹੜਾ ਰਲ ਕੇ ਇਹ ਅਟੈਕ ਕੀਤਾ ਆ। ਸਭ ਤੋਂ ਵੱਡਾ ਅਸਰ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਸੀਰੀਆ ਦੇ, ਆਸਟਰੀਆ ਤੇ ਜਰਮਨ ਦੇ ਵਿੱਚ, ਦੋਨਾਂ ਮੁਲਕਾਂ ਨੇ ਅੱਜ ਡਿਕਲੇਅਰ ਕਰਤਾ ਵੀ ਅਸੀਂ ਇਮੀਡੀਏਟਲੀ ਜਿਹੜੇ ਪੋਲੀਟੀਕਲ ਅਸਾਈਲਮ ਉਹਨਾਂ ਨੂੰ ਦੇਣੇ ਬੰਦ ਕਰਨ ਜਾ ਰਹੇ ਹਾਂ। ਵੀ ਹੁਣ ਉਹਨਾਂ ਦਾ ਮੁਲਕ ਉਹਨਾਂ ਦੇ ਹੱਥ ਆ ਗਿਆ ਤੇ ਉਹ ਵਾਪਸ ਆਪਣੇ ਮੁਲਕ ਦੇ ਵਿੱਚ ਚਲੇ ਜਾਣ। ਆਸਟਰੀਆ ਦੀ ਕੇਅਰ ਟੇਕਰ ਗਵਰਨਮੈਂਟ ਨੇ ਇਹ ਕਿਹਾ ਆ ਵੀ ਅਸੀਂ ਅਸਾਈਲਮ ਐਪਲੀਕੇਸ਼ਨ ਜਿਹੜੇ ਸੀਰੀਆ ਦੇ ਲੋਕ ਉੱਥੇ ਆ ਕੇ ਜਾਂ ਸੀਰੀਆ ਦੇ ਰੈਬਲਸ ਜਿਹੜੇ ਆ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਸੀ, ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਆ। 13 ਸਾਲਾਂ ਤੋਂ ਜਿਹੜੀ ਸਿਵਲ ਵਾਰ ਇਹ ਚੱਲ ਰਹੀ ਸੀ, ਜਿਹਦੇ ਵਿੱਚ ਮਿਲੀਅਨਸ ਆਫ ਸੀਰੀਅਨਸ ਕਹਿੰਦੇ ਵੀ ਉਸ ਮੁਲਕ ਤੋਂ ਭੱਜ ਕੇ ਬਾਹਰ ਚਲੇ ਗਏ ਸੀ। 1 ਲੱਖ ਦੇ ਕਰੀਬ ਆਸਟਰੀਆ ਦੇ ਵਿੱਚ ਸੀਰੀਅਨ ਮੂਲ ਦੇ ਲੋਕ ਆ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ। ਕੱਲਾ ਸੀਰੀਆ ਨਹੀਂ ਹੈ, ਯੂਰਪ ਦੇ ਵਿੱਚ ਵੀ ਹੋਰ ਜਰਮਨ ਤੋਂ ਵੀ ਖਬਰ ਆ ਰਹੀ ਆ ਵੀ ਜਰਮਨ ਵਾਲਿਆਂ ਨੇ ਵੀ ਜੋ ਅਸਾਈਲਮ ਐਪਲੀਕੇਸ਼ਨ ਸੀਰੀਅਨ ਲੋਕਾਂ ਦੀਆਂ ਹੈਗੀਆਂ ਆ,
ਉਹ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਹੈਗੀਆਂ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕਾਂ ਨੇ ਸੀਰੀਅਨ ਲੋਕਾਂ ਨੇ ਜਰਮਨ ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ ਜਾਂ ਲਿਆ ਆ, ਉਹਨਾਂ ਨੂੰ 1000 ਉਹ ਉੱਥੇ ਦੀ ਲੋਕਲ ਕਰੰਸੀ ਯੂਰੋਜ਼ ਜੋ ਆ, ਉਹ ਦੇ ਕੇ ਉਹ ਵਾਪਸ ਆਪਣੇ ਮੁਲਕ ਨੂੰ ਜਾ ਸਕਦੇ ਹੈਗੇ ਆ। 48 ਘੰਟਿਆਂ ਦੇ ਵਿੱਚ ਜਦੋਂ ਸੀਰੀਆ ਦਾ ਲੀਡਰ ਬਸ਼ਾਰ ਅਲ ਅਸਾਦ ਨੂੰ ਟੋਪਲ ਕਰ ਦਿੱਤਾ ਗਿਆ ਤੇ ਜਰਮਨੀ ਤੇ ਆਸਟਰੀਆ ਦੋਨਾਂ ਮੁਲਕਾਂ ਨੇ ਉੱਥੇ ਦੇ ਲੋਕਾਂ ਦੀਆਂ ਪੋਲੀਟੀਕਲ ਅਸਾਈਲਮ ਐਪਲੀਕੇਸ਼ਨਸ ਹੁਣ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਹੈਗੀਆਂ। ਜੀ, ਹਯਾਤ ਤਹਿਰੀਰੇ ਅਲ ਸ਼ਾਮ HTS ਜਿਹਦਾ ਨਾਮ ਆ, ਉਹਨਾਂ ਦੇ ਦੁਆਰਾ ਇੱਥੇ ਜਿਹੜਾ ਅਸਾਦ ਦਾ ਰੂਲ ਆ ਉਹ ਹਟਾ ਦਿੱਤਾ ਗਿਆ। 50 ਸਾਲਾਂ ਤੋਂ ਇਹ ਇਹਨਾਂ ਦੀ ਡਾਇਨੈਸਟੀ ਕਹਿੰਦੇ ਵੀ ਚੱਲਦੀ ਆ ਰਹੀ ਸੀਗੀ, ਤੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਆਇਰਨ ਫਿਸਟ ਦੇ ਨਾਲ, ਲੋਹੇ ਦੇ ਥੋੜੇ ਦੇ ਨਾਲ ਅਸਾਦ ਪਰਿਵਾਰ ਨੇ ਉੱਥੇ ਰੂਲ ਜਿਹੜਾ ਉਹ ਕੀਤਾ ਸੀ। 13 ਸਾਲ ਹੋ ਗਏ ਸੀ ਕਹਿੰਦੇ ਇਹਨਾਂ ਨੂੰ ਲੜਦਿਆਂ ਹੋਇਆਂ, ਇਸ ਬਸ਼ਰ ਅਲ ਅਸਾਦ ਦੇ ਉਲਟ ਲੜਾਈ ਦੇ ਵਿੱਚ, ਸਿਵਲ ਵਾਰ ਦੇ ਵਿੱਚ, ਤੇ ਹੋਰ ਇੰਨਾ ਕੁਛ ਜਿਹੜਾ ਸੀਰੀਆ ਦੇ ਵਿੱਚ ਵਾਪਰਿਆ ਆ, ਤੇ ਹੁਣ ਇਵੈਂਚੁਅਲੀ ਦੁਬਾਰਾ ਕੁਛ ਹੋਇਆ ਆ। ਰਜਤ ਸਿੰਘ ਜੀ, ਜੇ ਆਪਾਂ ਓਵਰਆਲ ਵੀ ਦੇਖੀਏ, 4 ਵਰੇ ਪਹਿਲਾਂ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਮੁੜ ਵਾਪਸ ਜਿਹੜੇ ਉਹ ਆ ਗਏ ਆ, ਇੱਥੇ ਬਸ਼ਰ ਅਲ ਅਸਾਦ ਜਿਹੜਾ ਆ ਉਹ ਭਜਾ ਕੇ HTS ਵਾਲੇ ਜਿਹੜੇ ਇੱਥੇ ਪਹੁੰਚ ਗਏ ਆ। ਸੋ ਇਹ ਹੁਣ ਦੇਖਣਾ ਹੋਊਗਾ ਦੁਨੀਆ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਕੀ ਕੁਛ ਜਿਹੜਾ ਹੋ ਰਿਹਾ ਆ। ਉਧਰ ਇਜ਼ਰਾਈਲ ਵਾਲਿਆਂ ਨੇ ਹਮਾਸ ਨੂੰ ਬਿਲਕੁਲ ਹੀ ਖਸਤਾ ਜਿਹੜਾ ਉਹ ਕਰ ਦਿੱਤਾ ਆ, ਉਹਨਾਂ ਦੀ ਟੌਪ ਦੀ ਲੀਡਰਸ਼ਿਪ ਵੀ ਖੂੰਜੇ ਲਾ ਦਿੱਤੀ ਆ, ਮਾਰ ਵੀ ਦਿੱਤੀ ਆ। ਲੈਬਨਾਨ ਦੇ ਵਿੱਚ ਵੀ ਆਪਾਂ ਉਹ ਦੇਖ ਰਿਹਾ, ਹਜ਼ਬੁੱਲਾ ਦੇ ਉੱਤੇ ਵੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਜ਼ੋਰ ਪਾਇਆ ਹੈਗਾ ਆ। ਸੋ ਬਹੁਤ ਵਾਰੀ ਜਿਹੜੇ ਲੋਕ ਕਹਿੰਦੇ ਨਾ ਵੀ ਪਤਾ ਨਹੀਂ ਅਮਰੀਕਾ ਦਾ ਕਿੱਦਾਂ ਜਿਹੜਾ ਉਹ ਰਹੂਗਾ, ਕਿਵੇਂ ਹੋਊਗਾ, ਰੂਸ ਵਾਲੇ ਕਿੰਨੇ ਕੁ ਜਿਹੜੇ ਉਹ ਤਾਕਤਵਰ ਬਣਦੇ ਜਾ ਰਹੇ ਆ। ਇਹ ਜਿਹੜੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਵਾਪਰ ਰਹੀਆਂ ਆ, ਉਹ ਦਿਨ ਬ ਦਿਨ ਜਿਹੜੀ ਜੀਓ ਪੋਲਿਟਿਕਸ ਆ ਉਸ ਨੂੰ ਚੇਂਜ ਕਰਦੀਆਂ ਰਹਿੰਦੀਆਂ ਆ। ਕਿਸੇ ਦਾ ਪਲੜਾ ਭਾਰੀ, ਕਦੀ ਕਿਸੇ ਦਾ ਆ, ਪਰ ਵੀਕਐਂਡ ਦੇ ਉੱਤੇ ਇਹ ਜੋ ਕੁਛ ਵਾਪਰਿਆ ਆ, ਉਸ ਦੇ ਵਿੱਚ ਇੱਕ ਚੀਜ਼ ਜਿਹੜੀ ਸਪਸ਼ਟ ਹੋਈ ਆ ਵੀ ਰੂਸ ਕਾਫੀ ਹੱਦ ਤੱਕ ਕਮਜ਼ੋਰ ਜਿਹੜਾ ਇਸ ਦੇ ਵਿੱਚ ਹੋਇਆ ਆ। ਤਾਂ ਹੀ ਰੂਸ ਦਾ ਜਿਹੜਾ ਬਹੁਤ ਹੀ ਕਰੀਬੀ ਬਸ਼ਰ ਅਲ ਅਸਾਦ ਜਿਹੜਾ ਆ ਉਹ ਰਹਿ ਨਹੀਂ ਸਕਿਆ। ਉੱਥੇ ਉਹੀ ਚੀਜ਼ਾਂ ਹੋਈਆਂ ਸਦਾਮ ਤੋਂ ਬਾਅਦ ਦੇ ਵਿੱਚ, ਜਦੋਂ ਸਦਾਮ ਨੂੰ ਲਾਇਆ ਸੀ, ਉਹਦੇ ਪੁਤਲੇ ਸਿੱਟੇ ਸੀ ਤੇ ਹੋਰ ਕਈ ਕੁਛ ਹੋਇਆ ਸੀ। ਇੱਥੇ ਵੀ ਅਸਾਦ ਪਰਿਵਾਰ ਦੇ ਤੇ ਬਸ਼ਰ ਅਲ ਅਸਾਦ ਦੀਆਂ ਤਸਵੀਰਾਂ ਤੇ ਹੋਰ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ। ਦਾਰਾ ਕਰਕੇ ਜਿਹੜਾ ਸ਼ਹਿਰ ਆ, ਜਿੱਥੇ 2011 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਬਸ਼ਰ ਅਲ ਅਸਾਦ ਦੇ ਉਲਟ, ਉਸ ਨੂੰ ਵੀ ਕਹਿੰਦੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਸੋ ਅਸਾਦ ਦਾ ਜਿਹੜਾ ਰੂਲ ਆ, ਅਸਾਦ ਪਰਿਵਾਰ ਦਾ ਜਿਹੜਾ ਰੂਲ ਆ, ਉਹ ਹੁਣ ਸੀਰੀਆ ਤੋਂ ਜਿਹੜਾ ਇਸ ਟਾਈਮ ਖਤਮ ਹੋ ਚੁੱਕਾ ਆ, ਤੇ HTS ਵਾਲੇ ਇਸ ਟਾਈਮ ਆਪਣੀ ਜਿਹੜੀ ਇੰਟਰਮ ਗਵਰਨਮੈਂਟ ਆ ਉਹ ਉਸ ਨੂੰ ਬਣਾ ਰਹੇ ਨੇ। ਤੁਸੀਂ ਹਿਸਾਬ ਲਾ ਲਓ ਵੀ 13 ਸਾਲਾਂ ਦੇ ਵਿੱਚ ਸੀਰੀਆ ਤੋਂ ਜਿਹੜੇ ਰਿਫਿਊਜੀ ਹੈਗੇ ਆ, ਗਲੋਬਲ ਰਜਿਸਟਰਡ ਰਿਫਿਊਜੀ ਪੋਪੂਲੇਸ਼ਨ ਦੇ ਮੁਤਾਬਕ 6.2 ਮਿਲੀਅਨ ਜੋ ਆ ਉਹ ਲੋਕ ਉੱਥੋਂ ਭੱਜ ਗਏ ਸੀ, ਜਿਹਦੇ ਵਿੱਚੋਂ 3.1 ਮਿਲੀਅਨ ਲੋਕ ਟਰਕੀ 'ਚ ਰਹਿੰਦੇ ਆ। ਤੇ ਲੈਬਨਾਨ ਦੇ ਵਿੱਚ 7,74,697, ਜਰਮਨੀ 'ਚ 7,16,000। ਤੇ ਪਿਛਲੇ ਸਾਲ ਜਰਮਨ ਦੇ ਵਿੱਚ ਇੱਕ ਸੀਰੀਅਨ ਮੂਲ ਦੇ ਬੰਦੇ ਨੇ ਅਟੈਕ ਕਰਤਾ ਸੀ ਇੱਕ ਬੰਦੇ ਤੇ, ਜੋ ਉਹਦੀ ਮੌਤ ਹੋ ਗਈ ਸੀ, ਉਹ ਬਹੁਤ ਰੌਲਾ ਪਿਆ ਸੀਗਾ। ਸੋ ਇਸੇ ਕਰਕੇ ਜਰਮਨ ਵਾਲਿਆਂ ਨੇ ਤੇ ਆਸਟਰੀਆ ਵਾਲਿਆਂ ਨੇ ਇਮੀਡੀਏਟਲੀ ਪੋਲੀਟੀਕਲ ਅਸਾਈਲਮ ਦੀਆਂ ਐਪਲੀਕੇਸ਼ਨਾਂ ਸੀਰੀਅਨ ਲੋਕਾਂ ਦੇ ਲਈ ਬੰਦ ਕਰ ਦਿੱਤੀਆਂ। ਜਾਰਡਨ 'ਚ 6,28,000 ਸੀਰੀਅਨ ਮੂਲ ਦੇ ਲੋਕ ਰਹਿੰਦੇ ਆ, ਇਰਾਕ 'ਚ 2,86,000, ਈਜਿਪਟ ਦੇ ਵਿੱਚ 1,56,000, ਆਸਟਰੀਆ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ 97-98,000 ਦੇ ਕਰੀਬ, ਤੇ ਸਵੀਡਨ ਦੇ ਵਿੱਚ 87,000, ਨੀਦਰਲੈਂਡ 'ਚ 65,000 ਤੇ ਗ੍ਰੀਸ ਦੇ ਵਿੱਚ 50,000 ਤੋਂ ਵੱਧ ਸੀਰੀਅਨ ਮੂਲ ਦੇ ਲੋਕ ਜੋ ਆ ਉਹ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ ਹੋਇਆ ਹੈ। ਟਰਕੀ ਵਾਲਿਆਂ ਨੇ ਕਹਿੰਦੇ ਵੀ ਉਹ ਬਾਰਡਰ ਖੋਲਣ ਜਾ ਰਹੇ ਆ, ਵੀ ਸੀਰੀਆ ਦੇ ਜਿੰਨੇ ਵੀ ਰਿਫਿਊਜੀ ਉਹ ਵਾਪਸ ਚਲੇ ਜਾਣ। ਕਹਿੰਦੇ ਵੀ ਮਿਲੀਅਨਸ ਆਫ ਸੀਰੀਅਨ ਰਿਫਿਊਜੀ ਜਿਹੜੇ ਉਹਨਾਂ ਦੇ ਉੱਥੇ ਰਹਿ ਰਹੇ ਸੀ, ਉਹਨਾਂ ਨੂੰ ਉਹ ਵਕਤ ਦੇ ਰਹੇ ਆ ਵੀ ਤੁਸੀਂ ਵਾਪਸ ਆਪਣੇ ਮੁਲਕ ਚਲੇ ਜਾਓ, ਕਿਉਂਕਿ ਹੁਣ ਉੱਥੇ ਤੁਹਾਡਾ ਰਾਜ ਜਿਹੜਾ ਆ ਉਹ ਆ ਚੁੱਕਾ ਆ। HTS ਦੇ ਗਰੁੱਪ ਦਾ ਜਿਹੜਾ ਮੇਨ ਬੰਦਾ ਆ ਅਬੂ ਮੁਹੰਮਦ ਅਲ ਜੁਲਾਨੀ, ਉਹਨੇ ਉਸ ਤੋਂ ਬਾਅਦ ਦੇ ਵਿੱਚ ਮਸਜਿਦ ਤੋਂ ਤਕਰੀਰ ਵੀ ਜਿਹੜੀ ਆ ਉਹ ਕੀਤੀ ਸੀ, ਜਦੋਂ ਡਮਸਕਸ ਦਾ ਉਹਨਾਂ ਨੇ ਕੰਟਰੋਲ ਕਰ ਰਿਹਾ। ਤੇ ਡਮਸਕਸ ਕਹਿੰਦੇ ਵੀ ਇੱਕ ਅਜਿਹਾ ਸ਼ਹਿਰ ਆ, ਕਹਿ ਲਓ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ, ਜਿੱਥੇ ਨੂੰ
ਲੋਕ ਹਮੇਸ਼ਾ ਹੀ ਕਹਿੰਦੇ ਵੀ ਖਿੱਚੇ ਜਿਹੜੇ ਉਹ ਤੁਰੇ ਆਉਂਦੇ ਨੇ।